ਮਾਸ਼ਾਅੱਲਾ। ਇੱਕ ਇਹ ਦੋ ਤੇ ਇਹ ਤਿੰਨ, ਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਅਸੀਂ ਸ਼ਬੀਰ ਭਾਈ ਨਾਲ ਕਰਾਂਗੇ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। अस्सलाम वालेकुम सज्जनों, बेलियो ਤੇ ਮਿੱਤਰੋ, ਤੁਹਾਡਾ ਕੀ ਹਾਲ ਚਾਲ ਹੈ? ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਛੱਡਦੇ ਪੰਜਾਬ ਵਾਲੇ ਮਾਸ਼ਾਅੱਲਾ। ਜਿਵੇਂ ਕਿ ਅੱਗੇ ਤੁਹਾਡੇ ਨਾਲ ਕੁਝ ਵੀਡੀਓ ਸ਼ੇਅਰ ਕਰਦੇ ਸੀ ਟਰੈਵਲਿੰਗ ਦੀ, ਵਿਲੇਜ ਦੀ, ਲੇਕਿਨ ਅੱਜ ਇੱਕ ਐਸਾ ਮੌਜਾ, ਇੱਕ ਐਸਾ ਕਰਿਸ਼ਮਾ ਤੁਹਾਡੇ ਨਾਲ ਅਸੀਂ ਪੇਸ਼ ਕਰਨ ਜਾ ਰਹੇ ਹਾਂ ਕਿ ਕਹਿੰਦੇ ਜਦੋਂ ਸਾਡੀ ਰੱਬ ਦੀ ਜ਼ਾਤ ਦਿੰਦੀ ਹੈ ਤੇ ਛੱਪੜ ਫਾੜ ਕੇ ਦਿੰਦੀ ਹੈ, ਤੇ ਐਵੇਂ ਸਾਡੇ ਭਾਈ ਹੈ ਨੇ ਸ਼ਬੀਰ ਅਹਿਮਦ ਸਾਹਿਬ, ਇਹਨਾਂ ਨੂੰ ਅੱਲਾਹ ਤਾਲਾ ਨੇ ਦਿੱਤਾ ਤੇ ਛੱਪੜ ਫਾੜ ਕੇ ਦਿੱਤਾ ਹੈ। ਕਹਿੰਦੇ ਨੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਨਾ ਕੋਈ ਇਨਸਾਨ ਦਾ ਕੀਤਾ ਹੋਇਆ ਕੋਈ ਐਸਾ ਕੰਮ ਜਾਂ ਚੀਜ਼ ਆ ਜਾਂਦੀ ਜਿਹਦੇ ਬਾਅਦ ਨਾ ਅੱਲਾਹ ਤਾਲਾ ਦੀ ਉਸ ਬੰਦੇ ਤੇ ਰਹਿਮਤ ਹੁੰਦੀ ਹੈ। ਮੈਂ ਕਹਿੰਦਾ ਇਹ ਸ਼ਬੀਰ ਭਾਈ ਦੇ ਉੱਤੇ ਇਸ ਚੀਜ਼ ਦੀ ਰਹਿਮਤ ਹੈ ਮਾਸ਼ਾਅੱਲਾ ਕਿ ਅੱਲਾਹ ਤਾਲਾ ਨੇ ਜਿਹੜਾ ਨਾ ਇੱਡਾ ਵੱਡਾ ਇਹਨਾਂ ਦੇ ਘਰ ਮੌਜਜ਼ਾ ਦਿਖਾਇਆ। ਮੌਜਜ਼ਾ ਕੀ ਹੈ ਕਿ ਗਾਂ ਮਾਸ਼ਾਅੱਲਾ ਉਸ ਸਾਈਡ ਤੇ ਉਹ ਦੇਖੋ ਬੰਨੀ ਹੋਈ ਹੈ, ਮਾੜੀ ਹੈ ਵਿਚਾਰੀ, ਲੇਕਿਨ ਉਹਦੇ ਕੋਲੋਂ ਅੱਲਾਹ ਤਾਲਾ ਆ ਤਿੰਨ ਬਛੜੇ ਦਿੱਤੇ ਨੇ। ਆ ਦੇਖੋ ਮਾਸ਼ਾਅੱਲਾ, ਇੱਕ ਇਹ ਦੋ ਤੇ ਇਹ ਤਿੰਨ, ਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਅਸੀਂ ਸ਼ਬੀਰ ਭਾਈ ਨਾਲ ਕਰਾਂਗੇ ਕਿ ਇਹ ਮੌਜਾ, ਇਹ ਕਰਿਸ਼ਮਾ ਜਿਹੜਾ ਨਾ ਇਹ ਕਿਵੇਂ ਹੋਇਆ, ਕੀ ਤੁਸੀਂ ਉਹਨੂੰ ਮੱਖਣ ਖਿਲਾਉਂਦੇ ਰਹੇ ਹੋ, ਬਦਾਮ ਖਿਲਾਉਂਦੇ ਰਹੇ ਹੋ ਜਾਂ ਕੋਈ ਹੋਰ ਚੀਜ਼ ਖਿਲਾਉਂਦੇ ਰਹੇ ਹੋ, ਇਹ ਅਸੀਂ ਇਹਨਾਂ ਕੋਲੋਂ ਪੁੱਛਾਂਗੇ। ਲੇਕਿਨ ਉਸ ਤੋਂ ਪਹਿਲੇ ਮੈਂ ਇਹ ਵੀ ਚੀਜ਼ ਕਹੂੰਗਾ ਕਿ ਅੱਲਾਹ ਤਾਲਾ ਦੇ ਮੌਜਿਆਂ ਨੂੰ, ਅੱਲਾਹ ਤਾਲਾ ਦੇ ਜਿਹੜੇ ਕਰਿਸ਼ਮੇ ਹੁੰਦੇ ਨੇ ਉਹਨੂੰ ਸ਼ੇਅਰ ਕਰਨਾ ਚਾਹੀਦਾ। ਉਹ ਇਸ ਵਾਸਤੇ ਕਿ ਅੱਜ ਕੱਲ੍ਹ ਦੇ ਦੌਰ 'ਚ ਸਾਨੂੰ ਇਹੀ ਯਕੀਨ ਹੈ ਕਿ ਉਹ ਵਾਹਦਾਹੂ ਲਾ ਸ਼ਰੀਕ ਕਾਲਾ ਹੋ, ਤੇ ਉਹ ਜੋ ਚਾਹਵੇ ਕਰ ਸਕਦਾ, ਜੋ ਚਾਹਵੇ ਤੁਹਾਨੂੰ ਅਨਾਇਤ ਕਰ ਸਕਦਾ ਹੈਗਾ। ਤੇ अस्सलाम वालेकुम ਸ਼ਬੀਰ ਭਾਈ, ਕੀ ਹਾਲ ਚਾਲ ਆ? ਠੀਕ ਹੋ? ਤਬੀਅਤ ਸਭ ਠੀਕ ਹੈ? ਅੱਛਾ ਜੀ, ਸਭ ਤੋਂ ਪਹਿਲੇ ਤੇ ਤੁਹਾਨੂੰ ਮੁਬਾਰਕਬਾਦ ਕਿ ਤੁਹਾਡੇ ਘਰ ਜਿਹੜੇ ਤਿੰਨ ਬੱਚੜੇ ਜਿਹੜੇ ਨਾ ਆਏ ਨੇ ਮਾਸ਼ਾਅੱਲਾ। ਔਰ ਇਹ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਦਫਾ ਦੇਖਿਆ। ਮੇਰੀ ਇਸ ਟਾਈਮ ਉਮਰ ਜਿਹੜੀ ਹੈ 38 ਸਾਲ ਹੈਗੀ ਆ, ਤੇ ਅਲਹਮਦੁਲਿਲਾ। ਤੇ ਤੁਹਾਡੀ ਵੀ ਮਾਸ਼ਾਅੱਲਾ ਮੈਨੂੰ ਉਮਰ ਜਿਹੜੀ ਘੱਟੋ ਘੱਟ ਜਿਹੜੀ ਹੈ 50-52 ਸਾਲ ਹੈ। ਤੁਸੀਂ ਕਦੀ ਦੇਖਿਆ ਕਿ ਮਤਲਬ ਹੈ ਕਿ ਤੋਂ ਹਟ ਕੇ ਕਿਤੇ ਕੋਈ ਤਿੰਨ ਬੱਚੜੇ? ਦੋ ਤੇ ਕਾਫੀ ਵੇਖੇ ਨੇ। ਅੱਛਾ, ਤੇ ਤਿੰਨ ਵਾਰੀ, ਪਹਿਲੀ ਵਾਰੀ ਮੇਰੇ ਘਰ ਜੇ ਅੱਲਾਹ ਤਾਲਾ ਨੇ ਬਹੁਤ ਰਹਿਮਤ ਕੀਤੀ ਹੈ। ਅੱਛਾ ਮਾਸ਼ਾਅੱਲਾ, ਅੱਲਾਹ ਮਾਸ਼ਾਅੱਲਾ ਤਾਲਾ ਦੀ ਬੜੀ ਰਹਿਮਤ ਹੈ, ਸ਼ੁਕਰ ਹੈ ਉਹਦੀ ਜ਼ਾਤ ਦਾ। ਅੱਛਾ ਮਾਸ਼ਾਅੱਲਾ, ਤੇ ਉਹਨੇ ਬੜੀ ਰਹਿਮਤ ਕੀਤੀ ਹੈ। ਅੱਛਾ, ਗਾਂ ਵੀ ਮਾਰੀ ਜੀ ਹੈ, ਖਾਸ ਟੀਕਾ ਵੀ ਨਹੀਂ ਰਖਾਇਆ ਇਹਨਾਂ, ਜਿਹੜਾ ਕੋਈ ਹੁਣ ਇਹਨਾਂ ਵੀ ਲੱਖਾਂ ਰੁਪਏ ਦਾ ਟੀਕਾ ਰੱਖਾ ਕੋਈ ਹੋਇਆ। ਸਪੈਸ਼ਲ ਕਿਸਮ ਦਾ ਇਹਨੂੰ ਦੁੱਧ ਪਿਲਾਉਂਦੇ ਹੋਵੇ, ਕੋਈ ਬਦਾਮ? ਨਹੀਂ, ਕੋਈ ਹੈ ਨਹੀਂ, ਬਸ ਇਹ ਪੱਠੇ ਹੀ ਆ। ਅੱਛਾ, ਤੁਹਾਡੇ ਸਾਹਮਣੇ ਆ ਜਿਹੜਾ ਕੋਈ ਬਾਕੀ ਜਾਨਵਰ ਖਾਂਦੇ ਨੇ। ਅੱਛਾ 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 ਅੱਛਾ, ਸਹੀ। ਇਹ ਬਸ ਇੱਕ ਅੱਲਾਹ ਦੀ ਤਰਫੋਂ ਕਰਿਸ਼ਮਾ ਹੈ, ਹੋਰ ਕੀ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਤੁਸੀਂ ਹੁਣ ਇਹਨਾਂ ਦਾ ਨਾਂ ਸ਼ਾਹ ਕੀ ਰੱਖਿਆ ਹੈਗਾ? ਨਾਂ ਤੇ ਧਿਆਨ ਨਾਲ ਰੱਖਦੇ ਨਾ ਕਿ ਅੱਲਾਹ ਤਾਲਾ ਦੇ ਮੌਜੇ ਨੇ ਇਹਦਾ ਨਾਂ ਕੋਈ, ਇਹਦਾ ਨਾਂ ਕੋਈ ਰੱਖਦਾ ਨਾ, ਕੋਈ ਸ਼ੇਰਾ ਹੈ, ਇਹ ਪਹਿਲਵਾਨ ਹੈ, ਕੀ ਚੀਜ਼ ਹੈ? ਮਤਲਬ ਹੈ ਕਿ ਦੇਖੋ ਨਾ, ਦੇਖੋ ਜੀ ਅੱਲਾਹ ਤਾਲਾ ਦੀ ਰਹਿਮਤ ਹੈ, ਮੌਜਾ ਹੈ, ਤੇ ਇਹਨਾਂ ਦਾ ਕੋਈ ਸਪੈਸ਼ਲ ਨਾਮ ਰੱਖੋ ਤਾਂ ਕਿ ਤੁਸੀਂ ਦੂਰੋਂ ਸੱਦੋ ਤੇ ਤੁਹਾਡੇ ਕੋਲ ਭਜਦੇ ਹਨ, ਦੱਸਣ ਫਿਰ ਤੁਹਾਡੇ ਨਾਲ ਕਿ ਇਨਸ਼ਾਅੱਲਾ ਕਰਾਂਗੇ ਇਹਨਾਂ ਦੇ ਨਾਲ। ਹਜੇ ਤਾਂ 10 ਦਿਨ ਹੋਏ ਨੇ ਅੱਛਾ ਤਕਰੀਬਨ ਸੂਈ ਨੂੰ। ਅੱਛਾ, ਇਹ ਟੀਕਾ ਕਿੰਨੇ ਵਾਲਾ ਤੁਸੀਂ ਰਖਾਇਆ? ਇਹ 300 ਰੁਪਏ ਦਾ, ਸਿਰਫ 300 ਰੁਪਏ ਦਾ ਟੀਕਾ ਜੀ। ਤੇ ਅੱਲਾਹ ਤਾਲਾ ਨੇ ਜਿਹੜਾ ਨਾ ਐਡਾ ਵੱਡਾ ਕਰਮ ਕੀਤਾ ਹੈਗਾ, ਐਡਾ ਵੱਡਾ ਇੱਕ ਜ਼ਿਮੀਦਾਰ ਦੇ ਘਰ ਨਾ, ਯਕੀਨ ਕਰੋ ਜਦੋਂ ਕੋਈ ਮੱਝ ਸੁੰਦੀ ਹੈ ਜਾਂ ਕੋਈ ਗਾਂ ਸੁੰਦੀ ਹੈ ਨਾ, ਤੇ ਮੇਰਾ ਖਿਆਲ ਹੈ ਜ਼ਿਮੀਦਾਰ ਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਉਹਦੇ ਘਰ ਇੱਕ ਨਵਾਂ ਪੁੱਤਰ ਆ ਗਿਆ, ਇੱਕ ਨਵੀਂ ਧੀ ਆ ਗਈ ਹੈ, ਤੇ ਇੰਨੀ ਖੁਸ਼ੀ ਹੁੰਦੀ ਹੈ। ਤੇ ਅੱਲਾਹ ਤਾਲਾ ਸ਼ਬੀਰ ਭਾਈ ਦੇ ਰਿਜ਼ਕ ਵਿੱਚ, ਮੇਰਾ ਖਿਆਲ ਕਾਲ ਇੱਕ ਮਿੰਟ ਬੰਦ ਕਰ ਲਓ, ਅੱਲਾਹ ਤਾਲਾ ਜਿਹੜਾ ਸ਼ਬੀਰ ਭਾਈ ਦੇ ਰਿਜ਼ਕ ਜਿਹੜਾ ਨਾ ਬੇਪਨਾਹ ਇਜ਼ਾਫਾ ਕਰੇ। ਦੇਖੋ ਆਮੀਨ ਆਮੀਨ। ਕੋਈ ਵੀ ਚੀਜ਼ ਹੈ ਨਾ ਮਿਹਨਤ ਨਾਲ ਹੈ। ਅਗਰ ਇਹ ਕਹਿੰਦੇ ਨੇ ਕਿ ਜਦੋਂ ਮੈਂ ਟੀਕਾ ਰਖਵਾਉਣਾ ਸੀ ਨਾ, ਤੇ ਉਦੋਂ ਬਾਕੀ ਖੁਦ ਹੀ ਦੱਸਣਗੇ ਕਿ ਉਦੋਂ ਕੁਝ ਕਹਿ ਰਹੇ ਸੀ ਕਿ ਮੱਝ ਗਾਂ ਦੇ ਹਵਾਲੇ ਨਾਲ ਕੀ ਕਹਿੰਦੇ ਪਏ ਸੀ ਤੁਸੀਂ? ਉਹ ਡਾਕਟਰ ਸਾਹਿਬ ਜਦੋਂ ਆਏ ਤੇ ਟੀਕਾ ਰੱਖਣ 2 ਵਾਰੀ ਪਹਿਲੇ ਵੀ, ਅੱਛਾ ਜੀ। ਤੀਸਰੀ ਵਾਰੀ ਆਏ, ਮੈਂ ਕਿਹਾ ਟੀਕਾ ਰੱਖ। ਅੱਛਾ ਉਹ ਡਾਕਟਰ ਹੈਗਾ ਬਸ ਉਹ ਵਾਕਿਫ ਹੀ ਇੱਥੇ ਆਪਣੇ ਵਸੇਬ ਦੇ ਆ। ਅੱਛਾ ਮੈਨੂੰ ਕਹਿੰਦਾ ਚਾਚੂ ਅਖੇ ਨੂੰ ਟੀਕਾ ਨਾ ਰੱਖੀਏ ਤੇ ਇਹਨੂੰ ਕਿ 10% ਹੀ ਹੀਟ ਨਹੀਂ ਹੈਗੀ। ਅੱਛਾ, ਮੈਂ ਕਿਹਾ ਤੂੰ ਮਿਹਰਬਾਨੀ ਕਰ, 2 ਦਫਾ ਅੱਗੇ ਵੀ ਮੈਂ ਕੀਤਾ ਵਾ, ਹੂੰ। ਤੇ ਹੁਣ ਮੈਂ ਕਿ ਟੀਕਾ ਰੱਖ ਦੇ। ਕਹਿੰਦਾ ਕਿ ਯਾਰ ਚਾਚੂ ਅਖੇ ਪੈਸੇ ਜ਼ਾਇਆ ਕਰਨੇ। ਬਛੜੇ ਆ ਰਹੇ ਵਿੱਚ, ਬਛੜੇ ਆ ਰਹੇ? ਹਾਂ, ਮੈਂ ਕਿ ਪੈਸੇ ਜ਼ਾਇਆ, ਮੈਂ ਕਿਹਾ ਪੈਸੇ ਜ਼ਾਇਆ ਨਾ ਕਰ, ਮੈਂ ਕਿ ਹਲਕਾ ਜਿਹਾ ਟੀਕਾ ਰੱਖ। ਅੱਛਾ ਜੀ, ਟੀਕਾ ਰੱਖ। ਉਹਨੇ ਕਿਹਾ ਚਾਚੂ ਅਖੇ 300 ਦਾ ਪਿਆ ਟੀਕਾ, ਇਹ ਰੱਖ ਦੇ। ਮੈਂ ਕਿ ਚੱਲ ਰੱਖ ਦੇ। ਅੱਛਾ ਅੱਛਾ ਅੱਛਾ, ਚਲੋ ਮਾਸ਼ਾਅੱਲਾ ਜੀ, ਮਾਸ਼ਾਅੱਲਾ। ਹਾਂ। ਦੇਖੋ ਜੀ, ਇੱਥੇ ਮੇਰਾ ਖਿਆਲ ਹੈ ਕਿ 300 ਤੋਂ ਲੈ ਕੇ ਨਾ ਤੇ ਕੋਈ 1.5-2 ਲੱਖ 5 ਲੱਖ ਤੱਕ ਜਿਹੜੇ ਮੈਂ ਟੀਕੇ ਜਾਣਦਾ ਵਾਂ, ਸਿਮਨ ਜਿਹੜੇ ਟੀਕੇ ਹੁੰਦੇ ਨੇ ਉਹ ਰਖਾਉਂਦੇ ਨੇ ਗਾਵਾਂ ਨੂੰ, ਇੰਨਾ ਮੈਨੂੰ ਪਤਾ ਹੈਗਾ। ਬੜੇ ਮਹਿੰਗੇ ਤੋਂ ਮਹਿੰਗੀ ਕਾਸਟਲੀ ਟੀਕੇ ਨੇ,
ਤੇ ਦੇਖੋ 300 ਰੁਪਏ ਦਾ ਸਿਰਫ ਟੀਕਾ। ਤੇ ਇਹਨਾਂ ਦੀ ਜਿਹੜੀ ਮਾਂ ਹੈਗੀ ਉਹ ਵੀ ਵਿਚਾਰੀ ਬੜੀ ਕਮਜ਼ੋਰ ਹੈਗੀ ਹੈ ਤੇ ਉਹ ਬੜੀ ਸਿੱਧੀ ਸਾਦੀ ਹੈਗੀ। ਦੇਖੋ ਕੈਮਰੇ ਦੇ ਅੱਗੇ ਬਿਲਕੁਲ ਉਹ ਹੁਸ਼ਿਆਰਬਾਜ਼ ਖੜੀ ਹੈ ਤੇ ਅੱਲਾਹ ਤਾਲਾ ਦਾ ਵਾਕਈ ਬਹੁਤ ਬੜਾ ਮੌਜਜ਼ਾ ਹੈਗਾ ਤੇ ਅੱਲਾਹ ਤਾਲਾ ਇਹਨਾਂ ਦੀ ਹਰ ਚੀਜ਼ 'ਚ ਮੈਂ ਕਹਿੰਦਾ ਖੈਰ ਬਰਕਤ ਪਾਵੇ। ਤੇ ਇਹਨਾਂ ਦੀਆਂ ਮੈਂ ਕਹਿੰਦਾ ਕਿਤੇ ਕੋਈ ਇਹਨਾਂ ਨੇ ਕੋਈ ਐਸਾ ਕੰਮ ਕੀਤਾ ਹੈ ਕਿ ਜਿਹਦੀ ਵਜ੍ਹਾ ਤੋਂ ਅੱਲਾਹ ਤਾਲਾ ਨੇ ਨਾ ਇਹਨਾਂ ਨੂੰ ਨਵਾਜ਼ਿਆ ਹੈਗਾ। ਸਿੱਧੀ ਗੱਲ ਹੈ, ਕਹਿੰਦੇ ਨੇ ਕਿ ਇਨਸਾਨ ਅਗਰ ਚੰਗਾ ਕੰਮ ਕਰੇ ਤੇ ਉਹਦੀ ਆਊਟਪੁੱਟ ਵੀ ਚੰਗੀ ਹੁੰਦੀ ਹੈ, ਅਗਰ ਉਹ ਮਾੜਾ ਕੰਮ ਕਰੇ ਤੇ ਉਹਦੀ ਆਊਟਪੁੱਟ ਵੀ ਮਾੜੀ ਹੋਏ। ਤੇ ਯਕੀਨਨ ਇਹ ਸਾਨੂੰ ਆਪਣੇ ਰੱਬ ਦੇ ਉੱਤੇ ਯਕੀਨ ਕਰਨਾ ਚਾਹੀਦਾ ਹੈ तमाम ਚੀਜ਼ਾਂ ਨੂੰ ਲੈ ਕੇ ਕਿ ਅੱਲਾਹ ਤਾਲਾ ਮੌਜਜ਼ੇ ਦਿਖਾਉਂਦਾ ਹੈਗਾ। ਸਿਰਫ ਇਹ ਮਤਲਬ ਹੈ ਕਿ ਅਸੀਂ ਕੁਰਾਨੇ ਪਾਕ ਦੀ ਖਾਤਰ, ਅਸੀਂ ਹਦੀਸਾਂ ਦੀ ਖਾਤਰ, ਅਸੀਂ ਬਾਕੀ ਚੀਜ਼ਾਂ ਦੀ ਖਾਤਰ ਨਹੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਨਾ ਐਕਸਪਲੇਨ ਕਰਦੇ, ਬਲਕਿ ਰੀਅਲ ਦੇ ਵਿੱਚ ਵੀ ਅੱਲਾਹ ਤਾਲਾ ਜਿਹੜੇ ਆਪਣੇ ਮੌਜਜ਼ੇ ਕਰਕੇ ਦਿਖਾਉਂਦਾ ਹੈਗਾ ਅਲਹਮਦੁਲਿਲਾ। ਤੇ ਰਮਜ਼ਾਨ ਦਾ ਮਹੀਨਾ ਹੈਗਾ ਮਾਸ਼ਾਅੱਲਾ ਤੇ ਉਹਦੇ ਵਿੱਚ ਈਦ ਤੋਂ ਪਹਿਲੇ ਇੱਕ ਵੱਡੀ ਈਦ ਹੋ ਗਈ ਤੇ ਅੱਲਾਹ ਤਾਲਾ ਇਹਨਾਂ ਨੂੰ ਬੇਪਨਾਹ ਨਵਾਜ਼ੇ। ਔਰ ਮਾਸ਼ਾਅੱਲਾ ਇਹਨਾਂ ਦਾ ਦੇਰਾਦਾਰੀ ਅਗਰ ਕੈਮਰਾਮੈਨ ਦਿਖਾ ਸਕੇ ਤੇ ਚਾਰੋਂ ਤਰਫ ਇਹਨਾਂ ਦਾ ਮਾਲ ਛਾਲ ਦਾ ਕੰਮ ਹੈਗਾ, ਰੌਣਕ ਮੇਲੇ ਲਾਈ ਹੈਗੀ। ਉਧਰ ਦੇਖੋ तमाम ਦੋਸਤ ਜਿਹੜੇ ਨਾ ਉਹ ਦੇਖੋ ਕੰਮਕਾਰ ਤੇ ਲੱਗੇ ਪਏ ਨੇ ਮਾਸ਼ਾਅੱਲਾ। ਤੇ ਇਹ ਇਹਨਾਂ ਦੀ ਦਿਲ ਦੀ ਰੌਣਕ ਹੈ ਮਾਸ਼ਾਅੱਲਾ। ਤੇ ਅੱਲਾਹ ਤਾਲਾ ਇਹਨਾਂ ਨੂੰ ਬਹੁਤ ਸਾਰੀਆਂ ਕਾਮਯਾਬੀਆਂ ਦੇਵੇ, ਬਹੁਤ ਸਾਰਾ ਨਵਾਜ਼ੇ। ਅੱਲਾਹ ਕਰੇ ਅਗਲੇ ਸਾਲ ਜਦੋਂ ਗਾਸ ਹੋਵੇ ਤੇ 3 ਦੀ ਬਜਾਏ ਵੀ 4 ਹੋਣ ਤੇ ਸਾਡੀ ਦੁਆ ਹੈ ਰੱਬੁਲ ਆਲਮੀਨ ਇਹਨਾਂ ਨੂੰ ਬਹੁਤ ਜ਼ਿਆਦਾ ਨਵਾਜ਼ੇ। ਤੇ ਸ਼ਬੀਰ ਭਾਈ ਤੁਹਾਡਾ ਸ਼ੁਕਰੀਆ, ਤੁਸੀਂ ਟਾਈਮ ਦਿੱਤਾ, ਬਹੁਤ ਸ਼ੁਕਰੀਆ, ਜਜ਼ਾਕ ਅੱਲਾ। ਹਾਂਜੀ, अस्सलाम वालेकुम।